ਜਲੰਧਰ ਦੇ ਵਿੱਚ ਅੱਜ ਮੁੱਖ ਮੰਤਰੀ ਸਾਹਿਬ ਦੀ ਲੋਕ ਮਿਲਣੀ ਹੈ, ਪਰ ਇੱਕ ਇਹੋ ਜਿਹੀ ਲੋਕ ਮਿਲਣੀ ਹੈ ਜਿੱਥੇ ਜਿਨ੍ਹਾਂ ਲੋਕਾਂ ਨੇ ਅਸਲੀ ਸਵਾਲ ਖੜੇ ਕਰਨੇ ਨੇ, ਜਿਨ੍ਹਾਂ ਲੋਕਾਂ ਨੇ ਆਪਣੀਆਂ ਮੰਗਾਂ ਦੱਸਣੀਆਂ ਨੇ, ਉਹਨਾਂ ਨੂੰ ਪਹਿਲਾਂ ਹੀ ਪੁਲਿਸ ਰੋਕ ਲੈਂਦੀ ਹੈ ਤੇ ਫਿਰ ਲੋਕ ਮਿਲਣੀ ਕਿਹਨਾਂ ਦੇ ਨਾਲ ਹੈ। ਜਿਸ ਸਮੇਂ ਸਰਕਾਰ ਇਹ ਕਹਿੰਦੀ ਹੋਵੇ ਵੀ ਅਸੀਂ ਸਭ ਤੋਂ ਜ਼ਿਆਦਾ ਇਮਾਨਦਾਰ ਹਾਂ, ਸਭ ਤੋਂ ਕੱਟੜ ਇਮਾਨਦਾਰ ਹਾਂ, ਪਰ ਦੂਸਰੇ ਪਾਸੇ ਉਸ ਦੀ ਬੇਈਮਾਨੀ ਦੀਆਂ ਚੀਜ਼ਾਂ ਲਗਾਤਾਰ ਤੁਹਾਡੇ ਸਾਹਮਣੇ ਆ ਰਹੀਆਂ ਹੋਣ ਤਾਂ ਫਿਰ ਸਵਾਲ ਤਾਂ ਜ਼ਰੂਰ ਖੜੇ ਹੁੰਦੇ ਨੇ। ਮੇਰੇ ਨਾਲ ਇੱਕ ਸ਼ਖਸ ਮੌਜੂਦ ਹੈ ਜਿਨ੍ਹਾਂ ਨੂੰ ਅੱਜ ਪੁਲਿਸ ਨੇ ਉਹਨਾਂ ਦੇ ਕੰਮ ਤੇ ਹੀ ਡੱਕ ਲਿਆ ਹੈ। ਉਹ ਜਦੋਂ ਘਰੋਂ ਨਿਕਲਣ ਲੱਗੇ ਸੀ ਤਾਂ ਪੁਲਿਸ ਆ ਜਾਂਦੀ ਹੈ ਵੀ ਭਾਈ ਤੁਸੀਂ ਅੱਜ ਕਿਤੇ ਨਹੀਂ ਜਾ ਸਕਦੇ, ਤੁਸੀਂ ਸਾਡੀ ਨਿਗਰਾਨੀ 'ਚ ਰਹਿਣਾ ਹੈ। ਗੱਲਬਾਤ ਕੀ ਹੈ ਸਾਰੀ ਜਾਣਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੇ ਕੋਲੋਂ, ਕਿਉਂਕਿ ਜਲੰਧਰ ਦੇ ਵਿੱਚ ਅੱਜ ਮੁੱਖ ਮੰਤਰੀ ਸਾਹਿਬ ਦੀ ਲੋਕ ਮਿਲਣੀ ਹੈ, ਪਰ ਇੱਕ ਇਹੋ ਜਿਹੀ ਲੋਕ ਮਿਲਣੀ ਹੈ ਜਿੱਥੇ ਜਿਨ੍ਹਾਂ ਲੋਕਾਂ ਨੇ ਅਸਲੀ ਸਵਾਲ ਖੜੇ ਕਰਨੇ ਨੇ, ਜਿਨ੍ਹਾਂ ਲੋਕਾਂ ਨੇ ਆਪਣੀਆਂ ਮੰਗਾਂ ਦੱਸਣੀਆਂ ਨੇ, ਉਹਨਾਂ ਨੂੰ ਪਹਿਲਾਂ ਹੀ ਪੁਲਿਸ ਰੋਕ ਲੈਂਦੀ ਹੈ ਤੇ ਫਿਰ ਲੋਕ ਮਿਲਣੀ ਕਿਹਨਾਂ ਦੇ ਨਾਲ ਹੈ। ਸਵਾਲ ਵੱਡੇ ਖੜੇ ਹੁੰਦੇ ਨੇ। ਸਿੱਧਾ ਚੱਲਦੇ ਆ ਉਸ ਸ਼ਖਸ ਦੇ ਕੋਲ ਜਿਸ ਨੂੰ ਪੁਲਿਸ ਨੇ ਰੋਕਿਆ ਹੋਇਆ ਹੈ। ਬਾਈ ਜੀ, ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ ਤੇ ਤੁਸੀਂ ਕੀ ਕਰਦੇ ਹੋ, ਤੁਹਾਡੀਆਂ ਕਿਹੜੀਆਂ ਮੰਗਾਂ ਸੀ ਜਿਹਦੇ ਕਰਕੇ ਤੁਹਾਨੂੰ ਡੱਕ ਲਿਆ, ਜਾਂ ਫਿਰ ਤੁਸੀਂ ਮੁੱਖ ਮੰਤਰੀ ਸਾਹਿਬ ਦੀ ਲੋਕ ਮਿਲਣੀ ਖਰਾਬ ਕਰਨ ਬਾਰੇ ਸੋਚ ਰਹੇ ਸੀ। ਭਾਜੀ ਮੈਂ ਦੱਸਣਾ ਚਾਹੁੰਦਾ ਮੈਂ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਨੌਨ ਟੀਚਿੰਗ ਸਟਾਫ ਯੂਨੀਅਨ ਤੋਂ ਸੰਬੰਧ ਰੱਖਦਾ ਹਾਂ। ਸਿੱਖਿਆ ਵਿਭਾਗ ਤੋਂ ਅਸੀਂ ਪਿਛਲੇ ਲੰਬੇ ਸਮੇਂ ਤੋਂ 10 ਤੋਂ 15 ਸਾਲ ਤੋਂ ਸਿੱਖਿਆ ਵਿਭਾਗ ਦੇ ਵਿੱਚ ਠੇਕੇ ਦੇ ਕੰਮ ਕਰ ਰਹੇ ਸੀ ਤੇ ਉਸ ਤੋਂ ਬਾਅਦ ਇੰਨਾ ਸਮਾਂ ਹੰਡਾਉਣ ਤੋਂ ਬਾਅਦ ਪਿਛਲੇ ਸਮੇਂ ਦੌਰਾਨ ਸੀਐਮ ਭਗਵੰਤ ਮਾਨ ਵੱਲੋਂ ਜੀ 9/9/2025 ਨੂੰ ਕੈਬਨਿਟ ਅਪਰੂਵਲ ਦਿੱਤੀ ਗਈ ਹੈ ਕਿ ਇਹਨਾਂ ਸਮਗਰ ਸਿੱਖਿਆ ਅਭਿਆਨ ਦੇ 1007 ਮੁਲਾਜ਼ਮਾਂ ਨੂੰ ਵਿਭਾਗ ਅਧੀਨ ਪੱਕੇ ਕੀਤਾ ਜਾਵੇ। ਪਰ 3 ਮਹੀਨੇ ਬੀਤਣ ਉਪਰੰਤ ਵੀ ਸਾਨੂੰ ਜਿਹੜੇ ਆ ਅਧਿਕਾਰੀਆਂ ਵੱਲੋਂ ਰੈਗੂਲਰ ਆਰਡਰ ਜਾਰੀ ਨਹੀਂ ਕੀਤੇ ਜਾ ਰਹੇ। ਉਸ ਤੋਂ ਉਲਟ ਜਾ ਕੇ ਸਾਨੂੰ 2018 ਤੋਂ 8,886 ਅਧਿਆਪਕਾਂ ਦੀ ਤਰਜ਼ ਤੇ ਪੱਕੇ ਕਰਨ ਦੀ ਜਗ੍ਹਾ ਸਾਨੂੰ 7ਵੇਂ ਪੇ ਕਮਿਸ਼ਨ ਤੇ ਪੱਕੇ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਅੱਛਾ ਜੀ, ਤੇ ਫਿਰ ਇਹਦੇ ਨਾਲ ਤੁਹਾਡਾ ਨੁਕਸਾਨ ਕੀ ਹੈ ਜੇਕਰ 7ਵੇਂ ਪੇ ਕਮਿਸ਼ਨ ਤੇ ਪੱਕਾ ਕਰਦੇ ਨੇ, ਮਤਲਬ ਪੱਕੇ ਹੋਣ ਨਾਲ ਹੈ ਤੁਹਾਨੂੰ? ਸਰ ਇਸ ਦੇ ਨਾਲ ਇਹ ਹੈ ਕਿ ਜਿਹੜਾ ਮੁਲਾਜ਼ਮ ਸਾਥੀ ਸਾਡਾ 40 ਤੋਂ 50,000 ਤਨਖਾਹ ਲੈ ਰਿਹਾ, ਉਹਦੀਆਂ ਜ਼ਰੂਰਤਾਂ ਵੀ ਉਸ ਹਿਸਾਬ ਦੇ ਨਾਲ ਆ। ਕਿਸੇ ਨੇ ਬੈਂਕ ਲੋਨ ਲਿਆ, ਕਿਸੇ ਨੇ ਕਾਰ ਲੋਨ ਲਿਆ, ਕਿਸੇ ਨੇ ਹੋਮ ਲੋਨ ਲਿਆ, ਬੱਚਿਆਂ ਦੀਆਂ ਫੀਸਾਂ, ਘਰੇਲੂ ਖਰਚੇ, ਹੋਰ ਸਾਰਾ ਕੁਝ, ਜਿਸ ਕਰਕੇ ਉਹ ਵਿੱਤੀ ਸੰਕਟ ਨਾਲ ਜੂਝ ਸਕਦਾ ਹੈ ਅਗਰ ਉਹ 19,900 ਨੂੰ ਦੇ ਸਕਦੇ ਆ। ਦੂਸਰੀ ਗੱਲ, ਇੱਕ ਬਹੁਤ ਹਾਸੋਹੀਣ ਗੱਲ ਹੋਏਗੀ ਗੁਰਪ੍ਰੀਤ ਜੀ ਇੱਥੇ, ਕਿ ਇਹਨਾਂ ਦੀ ਆਪਣੀ ਪੋਸਟ ਤੇ ਪੱਕਾ ਨਹੀਂ ਕੀਤਾ ਜਾ ਰਿਹਾ। ਮੰਨ ਲਓ ਕੋਈ ਅਸਿਸਟੈਂਟ ਮੈਨੇਜਰ ਹੈ, ਕੋਈ ਡਿਪਟੀ ਮੈਨੇਜਰ ਆ, ਕੋਈ ਅਕਾਊਂਟੈਂਟ ਹੈ। ਇੱਕ ਹੋਰ ਹਾਸੋਹੀਣ ਗੱਲ ਇਹ ਹੈ ਕਿ ਫਿਜ਼ੀਓਥੈਰੇਪਿਸਟ ਨੂੰ ਉਹਨਾਂ ਨੂੰ ਇੱਕ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਬਣਾਇਆ ਜਾ ਰਿਹਾ, ਜੋ ਕਿ ਬਹੁਤ ਧੱਕਾ ਕਰ ਰਹੀ ਹੈ ਸਰਕਾਰ ਉਸ ਤੇ ਵਿਭਾਗ ਕਿ ਜਿਹੜਾ ਬੰਦਾ ਜਿਸ ਪੋਸਟ ਤੇ ਹੈਗਾ ਉਸ। ਹਾਂ, ਠੀਕ ਹੈ, ਪਰ ਤੁਸੀਂ ਆਪਣੀ ਗੱਲ ਕੰਪਲੀਟ ਕਰੋ ਜੀ। ਜਿਹੜਾ ਜਿਸ ਪੋਸਟ ਤੇ ਹੈਗਾ ਉਸ ਪੋਸਟ ਦੇ ਮੁਤਾਬਿਕ ਹੀ ਉਹਨਾਂ ਨੂੰ ਪੱਕਾ ਕਰਨਾ। ਚਲੋ ਆਪਾਂ ਸ਼ਲਾਘਾ ਕਰਦੇ ਹਾਂ ਕਿ ਚਲੋ ਪੱਕਾ ਕਰ ਰਹੇ ਨੇ, ਪਰ ਸਾਡਾ ਜਿਹੜਾ ਬੰਦਾ ਉਹ 2018 ਤੋਂ ਅਧਿਆਪਕਾਂ ਦੀ ਤਰਜ਼ ਤੇ ਪੱਕਾ ਹੋਣਾ ਬੰਦਾ ਵਾ, ਕਿ ਜੋ ਉਹਨਾਂ ਨੂੰ ਪੇ ਕਮਿਸ਼ਨ ਲਾਗੂ ਹੋਇਆ ਸੀ, ਜੋ ਹੋਇਆ ਸੀ ਉਸ ਤਰਜ਼ ਤੇ ਪੱਕਾ ਹੋਣਾ ਬੰਦਾ ਵਾ। ਇਸ ਦੇ ਨਾਲ ਕਿ ਸਾਨੂੰ ਜੇ ਮੰਨ ਲਓ 19,900 ਬੇਸਿਕ ਪੇ ਤੇ 7ਵੇਂ ਪੇ ਕਮਿਸ਼ਨ ਦੇ ਹਿਸਾਬ ਨਾਲ ਲਿਆਂਦੇ ਆ, ਅਸੀਂ ਤਾਂ ਫਿਰ ਜ਼ੀਰੋ ਤੋਂ ਸ਼ੁਰੂ ਹੋ ਜਾਣਾ ਵਾ। 19,900 ਦੇ ਆਉਣ ਨਾਲ ਸਾਡੀ ਕੱਟ ਕਟਾ ਕੇ 17,000 ਰੁਪਏ ਤਨਖਾਹ ਬਣਦੀ ਹੈ ਜੀ। ਉਹਨਾਂ ਘਰ ਦਾ ਗੁਜ਼ਾਰਾ ਕਰਨਾ ਬੜਾ ਔਖਾ ਹੈ। ਅਸੀਂ ਇਸੇ ਸੰਬੰਧ ਵਿੱਚ ਸੀਐਮ ਸਾਹਿਬ ਨੂੰ ਮਿਲਣ ਦੀ ਅਪੀਲ ਕੀਤੀ ਸੀ ਕਿ ਸਾਨੂੰ ਮਿਲਾ ਦਿੱਤਾ ਜਾਏ, ਕਿਉਂਕਿ ਸੀਐਮ ਸਾਹਿਬ ਪਿਛਲੀ ਵਾਰੀ ਸਾਨੂੰ ਕਬਾਨਾ ਦੇ ਵਿੱਚ ਮਿਲੇ ਸੀ। ਉਹ ਕਹਿੰਦੇ ਸੀ ਕਿ ਕੋਈ ਵੀ ਲੀਗਲ ਹਰਡਲ ਹੈਗੀ ਹੈ ਉਹਨੂੰ ਦੂਰ ਹੋ ਲੈਣ ਦਿਓ। ਹੁਣ ਤਾਂ ਲੀਗਲ ਹਰਡਲ ਵੀ ਨਹੀਂ ਹੋਈ। ਏਜੀ ਪੰਜਾਬ ਖੁਦ ਕਹਿ ਰਹੇ ਨੇ ਇਹਨਾਂ ਨੂੰ ਅਧਿਆਪਕਾਂ ਦੀ ਤਰਜ਼ ਤੇ ਪੱਕਾ ਕਰਨਾ ਬੰਦਾ ਵਾ, ਪਰ ਪਤਾ ਨਹੀਂ ਕਿਉਂ ਸਾਨੂੰ 7ਵੇਂ ਪੇ ਕਮਿਸ਼ਨ ਤੇ ਕਿਉਂ ਪੱਕਾ ਕਰਨਾ ਚਾਹੁੰਦੇ ਆ, ਜਦ ਕਿ ਐਫਡੀ ਦੀ 2019 ਦੀ ਅਪਰੂਵਲ ਵੀ ਹੈ। ਅੱਛਾ ਜੀ, ਅੱਛਾ ਹੁਣ ਇਹ ਦੱਸੋ ਵੀ ਅੱਜ ਲੋਕ ਮਿਲਣੀ ਜਿਹੜੀ ਹੈ ਉਹ ਮੁੱਖ ਮੰਤਰੀ ਸਾਹਿਬ ਦੀ ਜਲੰਧਰ ਦੇ ਵਿੱਚ ਹੈਗੀ ਹੈ, ਕਿੱਥੇ ਲੋਕ ਮਿਲਣੀ ਸੀ? ਤੁਸੀਂ ਉਸ ਤੋਂ ਕਿੰਨੀ ਦੂਰ ਹੋ? ਤੁਸੀਂ ਸੱਚੀਓ ਉੱਥੇ ਜਾ ਕੇ ਕੋਈ ਖਲਲ ਪਾਉਣ ਬਾਰੇ ਸੋਚਿਆ ਸੀ ਜਿਹਦੇ ਕਰਕੇ ਤੁਹਾਨੂੰ ਪੁਲਿਸ ਨੇ ਰੋਕ ਲਿਆ? ਇਹ ਦੱਸਿਓ ਵੀ ਅੱਜ ਹੀ ਰੋਕਿਆ ਜਾਂ ਅੱਗੇ ਵੀ ਰੋਕਦੇ ਨੇ, ਜਾਂ ਕੱਲ ਪਰਸੋਂ ਕਦੀ ਰੋਕਿਆ ਹੋਵੇ? ਇਸ ਤੋਂ ਪਹਿਲਾਂ ਵੀ ਕਈ ਵਾਰ ਰੋਕ ਚੁੱਕੇ ਆ ਜੀ। ਅਸੀਂ ਖਲਲ ਪਾਉਣ ਨਹੀਂ ਜਾ ਰਹੇ ਸੀ, ਅਸੀਂ ਤੇ ਮਿਲਣ ਜਾ ਰਹੇ ਸੀ। ਦੇਖੋ, ਇੱਕ ਸਰਕਾਰ ਨੇ ਨਾਰਾ ਦਿੱਤਾ ਸਰਕਾਰ ਤੁਹਾਡੇ ਦੁਆਰ, ਅਸੀਂ ਖੁਦ ਸਰਕਾਰ ਨੂੰ ਮਿਲਣ ਜਾ ਰਹੇ ਹਾਂ, ਪਰ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਇਹ ਕਿੱਥੋਂ ਦਾ ਇਨਸਾਫ ਹੈ? ਕਿਉਂਕਿ ਇੱਕ ਸੂਬੇ ਦੇ ਮੁੱਖ ਮੰਤਰੀ ਸਭਨਾਂ ਦੇ ਮੁੱਖ ਮੰਤਰੀ ਹੈ, ਭਾਵੇਂ ਉਹ ਮੁਲਾਜ਼ਮ ਵਰਗ ਹੈ, ਭਾਵੇਂ ਉਹ ਟੀਚਰ ਵਰਗ ਹੈ, ਭਾਵੇਂ ਉਹ ਕੋਈ ਆਮ ਲੇਮੈਨ ਪਰਸਨ ਹੈ, ਉਹ ਸਾਰਿਆਂ ਦੇ ਮੁੱਖ ਮੰਤਰੀ ਹੈ। ਪਰ ਪਤਾ ਨਹੀਂ ਸਾਨੂੰ ਕਿਉਂ ਮੁੱਖ ਮੰਤਰੀ ਸਾਹਿਬ ਨੂੰ ਨਾਲ ਮਿਲਣ ਤੋਂ ਰੋਕਿਆ ਜਾ ਰਿਹਾ। ਸਾਡੇ ਘਰਾਂ ਵਿੱਚ ਪੁਲਿਸ ਆ ਗਈ ਹੈ, ਸਾਡੇ ਦਫ਼ਤਰਾਂ ਦੇ ਵਿੱਚ ਪੁਲਿਸ ਆ ਕੇ ਬੈਠੀ ਹੈ। ਜਿਨ੍ਹਾਂ ਨੂੰ ਸਿਕਿਉਰਿਟੀ ਦੀ ਲੋੜ ਹੈ ਉਹਨਾਂ ਨੂੰ ਸੀਐਮ ਸਾਹਿਬ ਨੂੰ ਰਿਕੁਐਸਟ ਹੈ ਕਿ ਸਿਕਿਉਰਿਟੀ ਦਿੱਤੀ ਜਾਵੇ। ਮੁਲਾਜ਼ਮ ਵਰਗ ਪੜ੍ਹਿਆ ਲਿਖਿਆ ਵਰਗ ਹੈ, ਇਹਨਾਂ ਨੂੰ ਸਿਕਿਉਰਿਟੀ ਦੀ ਲੋੜ ਨਹੀਂ ਹੈਗੀ। ਅੱਛਾ, ਹੁਣ ਤੁਸੀਂ ਕਿਸੇ ਸਕੂਲ ਦੇ ਵਿੱਚ ਜਿੱਥੇ ਤੁਹਾਡੀ ਡਿਊਟੀ ਆ ਉੱਥੇ ਮੌਜੂਦ ਹੋ ਜਾਂ ਫਿਰ ਕਿਸੇ ਦਫ਼ਤਰ 'ਚ ਮੌਜੂਦ ਹੋ? ਅਸੀਂ ਆਪਣੇ ਦਫ਼ਤਰ 'ਚ ਮੌਜੂਦ ਹਾਂ ਜੀ। ਦਫ਼ਤਰ ਤੁਹਾਡਾ ਸਕੂਲ ਦੇ ਵਿੱਚ ਹੀ ਹੈ ਜਾਂ ਅਲੱਗ ਤੋਂ ਹੈ?
ਸਕੂਲ ਦੇ ਵਿੱਚ ਹੀ ਹੈ ਜੀ ਦਫ਼ਤਰ ਸਾਡਾ। ਹੁਣ ਉੱਥੇ ਵੀ ਪੁਲਿਸ ਇਹਦਾ ਮਤਲਬ ਮੌਜੂਦ ਹੋਊਗੀ ਜੇਕਰ ਤੁਹਾਨੂੰ ਅੱਜ ਵੀ ਰੋਕਿਆ ਹੋਇਆ? ਹਾਂਜੀ ਹਾਂਜੀ ਗੁਰਪ੍ਰੀਤ ਜੀ, ਮੁਲਾਜ਼ਮ ਬੈਠਾ ਹੋਇਆ ਬਾਹਰ ਜੀ। ਲੋ ਇਹ ਹਾਲਾਤ ਨੇ। ਹੁਣ ਸਕੂਲਾਂ ਦੇ ਵਿੱਚ ਵੀ ਨਜ਼ਰਬੰਦ ਕਰਨ ਦੇ ਲਈ ਪੁਲਿਸ ਤੈਨਾਤ ਕਰ ਦਿੱਤੀ ਜਾਂਦੀ ਹੈ। ਇਸ ਦੇ ਨਾਲ ਤੁਸੀਂ ਆਪ ਸੋਚ ਸਕਦੇ ਹੋ ਕਿ ਬੱਚਿਆਂ ਦੀ ਮਾਨਸਿਕ ਸਿਹਤ ਤੇ ਕੀ ਅਸਰ ਪੈਂਦਾ ਹੈ, ਬੱਚੇ ਕੀ ਸੋਚਣਗੇ, ਬੱਚਿਆਂ ਦੇ ਦਿਮਾਗ ਤੇ ਕੀ ਅਸਰ ਜਾਊਗਾ ਵੀ ਭਾਈ ਇਸ ਤਰੀਕੇ ਦੇ ਨਾਲ ਕਿਸੇ ਨੂੰ ਡੱਕਿਆ ਵੀ ਜਾ ਸਕਦਾ। ਉਹਨਾਂ ਦੇ ਲਈ ਤਾਂ ਇਹ ਬਿਲਕੁਲ ਨਵੀਂ ਚੀਜ਼ ਹੈ ਵੀ ਪੁਲਿਸ ਖੜੀ ਕਿਉਂ ਹੈ, ਮੌਜੂਦ ਕਿਉਂ ਹੈ। ਤੇ ਇਹ ਜਿਹੜੀ ਕ੍ਰਾਂਤੀਕਾਰੀ ਸਰਕਾਰ ਹੈ ਉਸ ਦੇ ਨਮੂਨੇ ਪੇਸ਼ ਕੀਤੇ ਜਾ ਰਹੇ ਨੇ ਇਸ ਸਰਕਾਰ ਦੇ ਵੱਲੋਂ। ਲੋਕ ਮਿਲਣੀ ਦੇ ਨਾਮ ਦੇ ਉੱਪਰ ਟਕਵੰਜ ਰਚੇ ਜਾ ਰਹੇ ਨੇ। ਲੋਕ ਮਿਲਣੀ ਦੇ ਨਾਮ ਉੱਪਰ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ ਬੈਠ ਕੇ ਗੁਫ਼ਤਗੂ ਕਰਨੀ ਹੈ, ਉਸ ਤੋਂ ਜ਼ਿਆਦਾ ਕੁਝ ਵੀ ਨਹੀਂ ਕਰਨਾ। ਅੰਤ 'ਚ ਜੇਕਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ। ਸਰ ਅਸੀਂ ਤੇ ਕਹਿੰਦੇ ਆ ਕਿ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਸੱਤਾ 'ਚ ਆਉਣ ਤੋਂ ਪਹਿਲਾਂ ਕਿ ਮੇਰਾ ਹਰਾ ਪੈਨ ਇਹਨਾਂ ਨੂੰ ਪੱਕੇ ਕਰਨ ਲਈ ਚੱਲੇਗਾ, ਜੇ ਉਹ ਹਰਾ ਪੈਨ ਚੱਲਿਆ ਏ ਤੇ ਪਰ ਉਸ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ? ਕੀ ਪੰਜਾਬ ਦੀ ਅਫਸਰਸ਼ਾਹੀ ਸੀਐਮ ਦੇ ਹੁਕਮਾਂ ਨੂੰ ਟਿੱਚ ਨਹੀਂ ਜਾਂਦੀ? 3 ਤੋਂ 4 ਮਹੀਨੇ ਬੀਤ ਚੁੱਕੇ ਨੇ। ਸਾਨੂੰ ਅਸੀਂ ਤੇ ਕੱਲ ਇਹ ਪੁੱਛਣ ਜਾਣਾ ਸੀ, ਸੀਐਮ ਸਾਹਿਬ ਤੁਸੀਂ ਨਿਯੁਕਤੀ ਪੱਤਰ ਵੰਡਣ ਆਏ ਹੋ, ਸਾਨੂੰ ਇੱਕ ਤਰੀਕ ਦੱਸ ਦਿਓ ਕਿ ਤੁਹਾਡੇ ਜਿਹੜੇ ਕੈਬਨਿਟ ਹੁਕਮ ਹੋਏ ਨੇ ਸਾਨੂੰ ਨਿਯੁਕਤੀ ਪੱਤਰ ਕਿਸ ਤਰੀਕ ਨੂੰ ਦਿੱਤੇ ਜਾਣਗੇ। ਕੈਬਨਿਟ ਹੁਕਮ ਵੀ ਹੋਏ ਨੇ ਤੇ ਬਾਕੀ ਸਾਰੀਆਂ ਚੀਜ਼ਾਂ ਇਹਨਾਂ ਦੇ ਦੱਸਣ ਦੇ ਮੁਤਾਬਕ ਹੋਈਆਂ ਨੇ, ਪਰ ਗੱਲ ਸਿਰੇ ਕਿਉਂ ਨਹੀਂ ਲੱਗਦੀ? ਸਿਰੇ ਇਸ ਕਰਕੇ ਨਹੀਂ ਲੱਗਦੀ, ਉਹਨਾਂ ਦੇ ਕਹਿਣ ਦੇ ਮੁਤਾਬਕ ਵੀ ਭਾਈ ਪੇ ਸਕੇਲ ਜਿਹੜਾ ਉਹ ਹੇਠਲਾ ਰੱਖਣਾ ਹੈ, 7ਵੇਂ ਪੇ ਕਮਿਸ਼ਨ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਤੋਲਣਾ ਹੈ। ਜਿੱਦਾਂ ਪਹਿਲਾਂ ਕੰਮ ਕਰ ਰਹੇ ਨੇ ਜਿੰਨੀ ਤਨਖਾਹ ਤੇ ਉਤੋਂ ਹੇਠਾਂ ਲਿਆਉਣਾ ਹੈ। ਇਸ ਦੇ ਲਈ ਹੁਣ ਕੌਣ ਜ਼ਿੰਮੇਵਾਰ ਹੈ, ਕਿਹੜੀਆਂ ਚੀਜ਼ਾਂ ਜ਼ਿੰਮੇਵਾਰ ਨੇ, ਉਹ ਤੁਸੀਂ ਭਲੀ ਭਾਂਤੀ ਜਾਣਦੇ ਹੋ। ਪੰਜਾਬ ਦੀ ਵਿੱਤੀ ਹਾਲਤ ਜਿਸ ਕਿਸਮ ਦੀ ਹੈ, ਇਹ ਉਸੇ ਨਜ਼ਰੀਏ ਦੇ ਨਾਲ ਦੇਖਦਿਆਂ ਹੋਇਆਂ ਆਸਾਨੀ ਨਾਲ ਗੱਲ ਸਮਝ ਆ ਜਾਂਦੀ ਹੈ। ਫਿਰ ਇਸ ਤਰੀਕੇ ਦੇ ਨਾਲ ਧੱਕੇ ਹੁੰਦੇ ਨੇ, ਇਸ ਤਰੀਕੇ ਦੇ ਨਾਲ ਲੁੱਟ ਹੁੰਦੀ ਹੈ, ਤੇ ਇਸ ਤਰੀਕੇ ਦੇ ਨਾਲ ਜੇ ਤੁਸੀਂ ਸਵਾਲ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਕੰਮ ਤੇ ਤੁਹਾਡੇ ਘਰ ਦੇ ਵਿੱਚ ਕਿਤੇ ਵੀ ਡੱਕਿਆ ਜਾ ਸਕਦਾ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੋਭਿਤ ਜੀ। ਧੰਨਵਾਦ ਸਰ, ਧੰਨਵਾਦ।